ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਥੋੜੀ ਬ੍ਰੇਕਿੰਗ ਨਿਊਜ਼ ਲੈ ਕੇ ਆਏ ਆ। ਹੁਣੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਹੈਗਾ ਆ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਜਿਹੜੇ ਟਰੱਕਰਸ ਆ ਉਹਨਾਂ ਦਾ ਜਿਹੜਾ ਧੰਨਵਾਦ ਕੀਤਾ ਆ ਤੇ ਕਈਆਂ ਨੂੰ ਚਾਬੀਆਂ ਦਿੱਤੀਆਂ। ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਦੇ ਆ ਜੀ। ਬਿਲਕੁਲ ਸੋਤਿਓ, ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸੋ ਦੂਰੀ ਅਸੀਂ ਬਣਾ ਕੇ ਰੱਖੀ ਹੋਈ ਆ, ਸੋਸ਼ਲ ਡਿਸਟੈਂਸਿੰਗ ਵੀ ਨਾਲ ਦੇ ਨਾਲ ਆ। ਸੋ ਥੋੜਾ ਜਿਹਾ ਉਹ ਦੂਰ ਨੇ ਮੇਰੇ ਤੋਂ, ਹਰਜੋਤ ਸਿੰਘ ਜੀ। ਤੇ ਵੈਸੇ ਕਮਾਲ ਦੀ ਗੱਲ ਸੀਗੀ, ਅੱਜ ਰਾਸ਼ਟਰਪਤੀ ਟਰੰਪ ਜਿਹੜੇ ਉਹ ਆਏ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਖਾਸ ਕਰਕੇ ਟਰੱਕਰਸ ਉਹਨਾਂ ਦਾ ਧੰਨਵਾਦ ਕੀਤਾ। ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਆਈਲੈਂਡ ਚਾਓ, ਜਿਹੜੇ ਮਿਚ ਮਕੌਨਲ ਉਹਨਾਂ ਦੀ ਵਾਈਫ ਆ, ਉਹ ਵੀ ਉੱਥੇ ਮੌਜੂਦ ਸੀ। ਉਹਨਾਂ ਨੇ ਧੰਨਵਾਦ ਕੀਤਾ ਤੇ ਉੱਥੇ ਉਹਨਾਂ ਨੇ ਵੱਖ-ਵੱਖ ਜਿਹੜੇ ਟਰੱਕਿੰਗ ਵਾਲੇ ਆ ਉਹਨਾਂ ਨੂੰ ਉੱਥੇ ਬੁਲਾਇਆ ਸੀਗਾ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਉਸ ਦੇ ਵਿੱਚ ਥੋੜੀ ਜਿਹੀ ਰੜਕੀ ਵੀ, ਫੈਡੈਕਸ ਵਾਲੇ ਵੀ ਆਏ ਉੱਥੇ, ਯੂਪੀਐਸ ਵਾਲੇ ਵੀ ਸੀਗੇ, ਡੀਐਚਐਲ ਵਾਲੇ ਵੀ ਸੀਗੇ, ਪਰ ਆਪਣੀ ਜਿਹੜੀ ਯੂਐਸਪੀਐਸ ਪੋਸਟਲ ਸਰਵਿਸ ਵਾਲੇ ਆ ਜਿਹੜੇ ਸਰਕਾਰੀ ਹੈਗੇ ਆ ਉਹ ਉੱਥੇ ਨਹੀਂ ਸੀਗੇ। ਤੇ ਰਾਸ਼ਟਰਪਤੀ ਟਰੰਪ ਨੇ ਜ਼ਰੂਰ ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ ਸਿਰ ਕੁਛ ਮਿੰਟ ਜਿਹੜੇ ਉਹ ਬੋਲੇ, ਕੁਛ ਸੈਕਿੰਡ ਬੋਲੇ। ਉਹਨਾਂ ਨੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਆਖਿਆ ਵੀ ਤੁਸੀਂ ਸਾਰੇ ਅਸੈਂਸ਼ੀਅਲ ਹੋ। ਮੈਂ ਬਹੁਤ ਟਰੱਕਰਾਂ ਨੂੰ ਜਾਣਦਾ ਆ, ਮੈਂ ਸਾਰੇ ਜਾਣੇ ਬਹੁਤ ਵਧੀਆ ਨੇ। ਇਨਫੈਕਟ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਾਲੇ ਵੀ ਉੱਥੇ ਜਿਹੜੇ ਉਹ ਮੌਜੂਦ ਸੀਗੇ। ਸੋ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ। ਅਸੀਂ ਜਦੋਂ ਦੇਖ ਰਹੇ ਸੀ ਤੇ ਇਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਇਦਾਂ ਲੱਗਦਾ ਸੀ ਵੀ ਕੋਈ ਟਰੱਕਰਸ ਦੇ ਲਈ ਸ਼ਾਇਦ ਕੋਈ ਪੈਕੇਜ ਜਿਹੜਾ ਆ ਉਹ ਐਲਾਨ ਕਰਨਗੇ, ਪਰ ਕਿਤੇ ਨਾ ਕਿਤੇ ਪਤਾ ਨਹੀਂ ਕਿਹੜੇ ਦਰਵਾਜ਼ੇ ਦੀ ਚਾਬੀ ਜਿਹੜੀ ਉਹਨਾਂ ਨੂੰ ਫੜਾ ਕੇ ਘਰੇ ਤੋਰਤਾ ਉਹਨਾਂ ਨੇ। ਜੀ ਬਿਲਕੁਲ। ਸੋ ਆਪਾਂ ਜੀ ਪੰਜਾਬੀ ਦੀ ਲੈਂਗੁਏਜ ਸਿੰਪਲ ਕਹਿੰਦੀ ਵੀ ਇੱਕ ਛੁਣਛੁਣਾ ਹੀ ਫੜਾਇਆ। ਸੋ ਜਿੰਨੇ ਵੀ ਦੋ ਉੱਥੇ ਫੈਡੈਕਸ ਦੇ EMPLOYEE ਸੀਗੇ, ਇੱਕ ਯੂਪੀਐਸ ਦਾ ਸੀਗਾ ਤੇ DHL ਟਰੱਕਿੰਗ ਐਸੋਸੀਏਸ਼ਨ ਤੋਂ ਵੀ ਸੀ, DHL ਤੋਂ ਸੀ। ਸੋ ਉਹਨਾਂ ਨੂੰ ਕੀ ਦੇ ਦਿੱਤੀ ਜੀ, ਤੇ ਉਹ ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਜਿਹੜੇ ਟਰੱਕਰਸ ਆ ਇਹਨਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਹੈ, ਦਵਾਈਆਂ ਡਿਲੀਵਰ ਕੀਤੀਆਂ, ਆਹ ਕੀਤੀਆਂ। ਸੋ ਐਸੈਂਸ਼ੀਅਲ ਵਰਕਰਸ ਜਿਹੜੇ ਹੈਗੇ ਆ, ਜਿਹੜੇ ਟਰੱਕ ਸਟਾਪਾਂ ਵਾਲੇ, ਉਹਨਾਂ ਦਾ ਵੀ ਧੰਨਵਾਦ। ਅਸੀਂ ਟਰੱਕ ਸਟਾਪ ਖੋਲ੍ਹਤੇ ਆ, ਰੈਸਟੋਰੈਂਟ ਖੋਲ੍ਹਤੇ। ਸੋ ਸਾਨੂੰ ਆਸ ਸੀ ਵੀ ਕੁਛ ਨਾ ਕੁਛ, ਕਿਉਂਕਿ ਬੜੀ ਡੇਂਜਰਸ ਜੌਬ ਆ ਤੇ ਜਿਹੜੇ ਟਰੱਕਰਸ ਆ $800 ਬਿਲੀਅਨ ਦੀ ਜਿਹੜੀ ਇਹ ਇੰਡਸਟਰੀ ਆ, ਵੀ ਇਹਨਾਂ ਨੂੰ ਜਿਹੜਾ ਸਟਿਮੂਲਸ ਪੈਕੇਜ ਆ 2 ਟ੍ਰਿਲੀਅਨ ਦਾ ਸੀ, ਉਹਦੇ ਚ ਕੁਛ ਨਾ ਕੁਛ ਮਿਲੂਗਾ। ਕੁਛ ਆਸ ਸੀਗੀ, ਉਹਦੇ ਚ ਕੁਛ ਨਹੀਂ ਆਸ ਹੋਈ। ਸਿਰਫ ਸੁੱਕੀਆਂ ਹੀ ਚਾਬੀਆਂ ਫੜਾਤੀਆਂ, ਜਿੱਦਾਂ ਮੋਦੀ ਨੇ ਉੱਤੇ ਤਾਲੀਆਂ ਖੜਕਾਤੀਆਂ ਸੀਗੀਆਂ। ਸੋ ਜਿੰਨੇ ਮੇਰੇ ਟਰੱਕਰ ਵੀਰ ਹੈਗੇ ਆ, ਟਰੱਕਿੰਗ ਕੰਪਨੀ ਵਾਲੇ, ਵੀ ਭਾਈ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਪ੍ਰੈਸ਼ਰ ਪਾਓ। ਜਿਸ ਤਰ੍ਹਾਂ ਚੱਕ ਸ਼ੂਮਰ ਜਿਹੜਾ ਤੇ ਨੈਂਸੀ ਪਲੋਸੀ ਇਹ ਟਰਾਈ ਕਰ ਰਹੇ ਸੀ ਵੀ ਅਸੀਂ ਇੱਕ ਬਿੱਲ ਲੈ ਕੇ ਆਵਾਂਗੇ ਜਿਹਦੇ ਵਿੱਚ ਹੀਰੋਜ਼ ਬਿੱਲ ਹੋਊਗਾ, ਜਿਹੜੇ ਫਰੰਟ ਦੇ ਉੱਤੇ ਐਸੈਂਸ਼ੀਅਲ ਵਰਕਰਸ ਆ ਉਹਨਾਂ ਨੂੰ $20 ਜਾਂ $25,000 ਐਕਸਟਰਾ ਦਿੱਤਾ ਜਾਊਗਾ। ਸੋ ਉਹਦੇ ਲਈ ਤੁਸੀਂ ਕਰੋ ਵੀ ਟਰੱਕਰਸ ਵੀ ਇਨਕਲੂਡ ਹੋਣੇ ਚਾਹੀਦੇ। ਸੁੱਕੀਆਂ ਚਾਬੀਆਂ ਲੈ ਕੇ ਕੀ ਕਰਨੀਆਂ ਹੈਗੀਆਂ। ਸੋ ਬਿਲਕੁਲ ਇਹ ਜਿਹੜਾ ਇਮੀਡੀਏਟਲੀ ਹੁਣ ਫੋਨਾਂ ਦੇ ਉੱਤੇ ਜਿੰਨੇ ਵੀ ਟਰੱਕਰਸ ਆ, ਜਦੋਂ ਤੁਸੀਂ ਖੜਦੇ ਆ ਸਟਾਪ ਤੇ, ਆਪਣੇ ਸੈਨੇਟਰ ਕਾਂਗਰਸਮੈਨ ਨੂੰ ਕਾਲਾਂ ਕਰਕੇ ਕਹੋ ਬਈ ਸਾਨੂੰ ਫਾਈਨੈਂਸ਼ੀਅਲ ਏਡ ਦਿਓ, ਸਾਨੂੰ ਚਾਬੀ ਨਹੀਂ ਚਾਹੀਦੀ ਹੈਗੀ। ਬਿਲਕੁਲ, ਇਹ ਵੈਸੇ ਕਮਾਲ ਦੀ ਗੱਲ ਸੀ। ਜ਼ਰੂਰ ਧੰਨਵਾਦ ਕੀਤਾ, ਥੈਂਕ ਯੂ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਸੋਹਣੀਆਂ ਬਿਊਟੀਫੁਲ ਰੋਡਸ ਜਿਹੜੀਆਂ ਉਹ ਬਣਾਉਣੀਆਂ ਆ। ਜਿਹੜਾ ਇਨਫਰਾਸਟ੍ਰਕਚਰ ਦੀ ਉਹਨਾਂ ਨੇ ਥੋੜੀ ਜੀ ਗੱਲ ਕੀਤੀ, ਪਰ ਉਹਨਾਂ ਨੇ ਐਗਜ਼ੈਕਟਲੀ ਕਲੀਅਰਲੀ ਨਹੀਂ ਜਿਹੜਾ ਦੱਸਿਆ ਵੀ ਟਰੱਕਰਸ ਨੂੰ ਜਿਹੜਾ ਇਸ ਪੈਕੇਜ ਦੇ ਵਿੱਚ ਜਿਹੜਾ ਉਹ ਕੀ ਕੁਝ ਮਿਲਣ ਜਾ ਰਿਹਾ ਹੈ ਜਾਂ ਨਹੀਂ ਮਿਲਣ ਜਾ ਰਿਹਾ। ਸੋ ਆਈ ਥਿੰਕ ਜ਼ਰੂਰ ਜਿੰਨੇ ਵੀ ਸਾਡੇ ਜਿਹੜੇ ਟਰੱਕਰਸ ਇਸ ਟਾਈਮ ਸੁਣ ਰਹੇ ਨੇ, ਦੇਖ ਰਹੇ ਨੇ, ਉਹ ਆਪੋ ਆਪਣੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਓ ਵੀ ਤੁਸੀਂ ਸਾਨੂੰ ਐਸੈਂਸ਼ੀਅਲ ਬਰਕਰਾਰ ਜਿਹੜਾ ਕਰਾਰ ਤਾਂ ਦੇਤਾ, ਕੰਮ ਤੁਸੀਂ ਸਾਡੇ ਤੋਂ ਜਿਹੜਾ ਪੂਰਾ ਲੈ ਰਹੇ ਹੋ, ਪਰ ਸਾਡੇ ਲਈ ਜਿਹੜਾ ਕੀ ਕਿਤੇ ਨਾ ਕਿਤੇ ਰਾਹਤ ਜਿਹੜੀ ਆ ਉਹ ਹੋਵੇਗੀ। ਜਿਹੜੇ ਘਰ ਦੇ ਵਿੱਚ ਇਸ ਟਾਈਮ ਬੈਠੇ ਨੇ ਉਹਨਾਂ ਨੂੰ $600 ਐਕਸਟਰਾ ਜਿਹੜਾ ਅਨਇੰਪਲੋਇਮੈਂਟ ਜਿਹੜੀ ਫੈਡਰਲ ਲੈਵਲ ਦੇ ਵੱਲੋਂ ਵੀ ਮਿਲ ਰਹੀ ਹੈ, ਤੇ ਸਾਡੇ ਲਈ ਐਕਸਟਰਾ ਜਿਹੜਾ ਆ ਉਹ ਕੀ ਹੋਊਗਾ। ਅਸੀਂ ਵੀ ਕਿਤੇ ਨਾ ਕਿਤੇ ਆਪਣੀ ਜਾਨ ਦੀ ਬਾਜੀ ਲਾ ਕੇ ਜਿਹੜਾ ਸਾਰਾ ਕੁਝ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਬਿਲਕੁਲ ਨਾਲ ਉਹਨੇ ਧੰਨਵਾਦ ਵੀ ਕੀਤਾ। ਬਹੁਤ ਸਾਰੇ ਜਿਹੜੇ ਟਰੱਕਰਸ ਹੈਗੇ ਆ ਵੀ ਉਹਨਾਂ ਨੂੰ ਜਿਹੜੇ ਬਾਈਪਾਸ ਉੱਪਰੋਂ ਹੈਗੇ ਆ ਉਹਨਾਂ ਦੇ ਉੱਪਰੋਂ ਜਿਹੜਾ ਆ ਲੋਕਾਂ ਨੇ ਝੰਡੇ ਲੈ ਕੇ ਅਮਰੀਕਾ ਦੇ ਧੰਨਵਾਦ ਕੀਤਾ। ਲੋਕਾਂ ਨੇ ਜਿਹੜੇ ਫੂਡ ਵੀ ਦਿੱਤੇ, ਹੋਰ ਸਪਲਾਈਆਂ ਦਿੱਤੀਆਂ, ਪਰ ਫਾਈਨੈਂਸ਼ੀਅਲੀ ਤੁਹਾਨੂੰ ਕੀ ਮਿਲਿਆ? ਇੱਕ ਚੀਜ਼ ਆਈ ਥਿੰਕ ਇਹਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਕਹੀ ਹੈ ਵੀ ਅਸੀਂ ਟਰੱਕ ਸਟਾਪ ਤੇ ਰੈਸਟੋਰੈਂਟ ਜਿਹੜੇ ਉਹ ਖੋਲਣ ਜਾ ਰਹੇ ਹਾਂ। ਬਹੁਤ ਵੱਡੀ ਪ੍ਰੋਬਲਮ ਸੀ ਅਮਰੀਕਨ ਟਰੱਕਰ ਦੇ ਲਈ, ਇਹ ਬਹੁਤ ਵੱਡੀ ਪ੍ਰੋਬਲਮ ਸੀ। ਜਦੋਂ ਸਾਰੇ ਪਾਸੇ ਸ਼ੈਲਟਰ ਇਨ ਪਲੇਸ ਲੱਗਾ
ਤਾਂ ਜਿਹੜੇ ਟਰੱਕਰਸ ਸੀਗੇ ਉਹਨਾਂ ਨੂੰ ਬੜੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਰੈਸਟ ਰੂਮ ਵਗੈਰਾ ਨਹੀਂ ਸੀ ਮਿਲ ਰਹੇ। ਚਲੋ ਹੋਪਫੁਲੀ ਹੁਣ ਜਿਹੜੇ ਸਟੇਟ ਦੇ ਤੇ ਜਿਹੜੇ ਫੈਡਰਲ ਰੈਸਟ ਏਰੀਆਜ਼ ਨੇ ਜਾਂ ਟਰੱਕ ਸਟਾਪਸ ਨੇ ਜਿਹੜੇ ਬੰਦ ਨੇ ਉਹਨਾਂ ਨੂੰ ਖੁਲਵਾਇਆ ਜਾਊਗਾ। ਇਹ ਨਹੀਂ ਆ ਵੀ ਸਾਰੇ ਖੁੱਲ ਗਏ ਹੋਣਗੇ ਉਹਨਾਂ ਦੇ ਬੋਲਦਿਆਂ ਹੀ। ਇਹ ਥੋੜਾ ਬਹੁਤ ਟਾਈਮ ਲੱਗ ਸਕਦਾ ਹੈ। ਚਲੋ ਹੋਪਫੁਲੀ ਸਭ ਕੁਝ ਓਪਨ ਜਲਦੀ ਹੋ ਜਾਊਗਾ। ਪਰ ਇਹ ਸਾਰੇ ਕੁਝ ਵਿੱਚ ਰਾਜਕਰਮੀ ਸਿੰਘ ਦੀ ਜਿਹੜੀ ਚਾਬੀ ਆ ਉਹ ਨਹੀਂ ਆਪਾਂ ਨੂੰ ਸਮਝ ਆਈ ਵੀ ਚਾਬੀ ਦਾ ਮਤਲਬ ਕੀ ਹੋਇਆ ਹਨਾ। ਤੇ ਉਹ ਚਾਬੀ ਵੀ ਵੱਡੀ ਸਾਰੀ ਸੀ ਜਾਂ ਤਾਂ ਟਰੱਕ ਦੀ ਚਾਬੀ ਹੋਵੇ ਹਨਾ। ਇਹ ਇਦਾਂ ਹਰਜੋਤ ਸਿੰਘ ਜੀ ਲੱਗ ਰਿਹਾ ਜੀ ਜਿਹਦਾ ਫੋਟੋ ਮਾਫੀਆ ਵਾਲੇ ਸਾਡੇ ਪ੍ਰੈਜ਼ੀਡੈਂਟ ਨੇ ਅੱਜ ਕੰਮ ਕੀਤਾ ਆ। ਸੋ ਇਹ ਬਹੁਤ ਆਸ ਸੀ, ਸਾਨੂੰ ਵੀ ਆਸ ਸੀ। ਸਵੇਰੇ ਆਪਾਂ ਸਾਡਾ ਟਰੱਕਿੰਗ ਦਾ ਸ਼ੋਅ ਹੁੰਦਾ ਵੀ ਅਸੀਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਅਨਾਉਂਸ ਕੀਤਾ ਸੀ ਵੀ ਟਰੱਕਰਸ ਦੀ ਸਪੈਸ਼ਲ ਕਾਨਫਰੰਸ ਹੋਊਗੀ। ਸਿਰਫ ਥੈਂਕ ਯੂ ਕੀਤਾ। ਥੈਂਕ ਯੂ ਕਰਨਾ ਕੁਝ ਨਹੀਂ ਬਣਨਾ ਹੈਗਾ। ਜਿੰਨੇ ਟਰੱਕਰ ਵੀਰ ਹੈਗੇ ਆਪਾਂ ਸੁੱਤੇ ਰਹਿੰਦੇ ਆ। ਸਾਰੇ ਘਰਾਂ ਨੂੰ ਆਪਣਿਆਂ ਨੂੰ ਕਾਲਾਂ ਕਰੋ, ਤੁਹਾਡੀਆਂ ਸਿੰਘਣੀਆਂ, ਤੁਹਾਡੇ ਵਾਈਫ, ਭੈਣਾਂ, ਬ੍ਰਦਰ, ਸਿਸਟਰ ਜਿੰਨੇ ਵੀ ਆ, ਆਪਣਾ ਐਡਰੈਸ ਪਾ ਕੇ ਸਰਚ ਕਰੋ ਕਿਹੜਾ ਤੁਹਾਡੇ ਏਰੀਆ ਦਾ ਕਾਂਗਰਸਮੈਨ ਆ, ਕਿਹੜਾ ਸੈਨੇਟਰ ਹੈਗਾ। ਉਹਨਾਂ ਨੂੰ ਇਮੀਡੀਏਟਲੀ ਕਾਲਾਂ ਕਰਨੀਆਂ ਸ਼ੁਰੂ ਕਰੋ ਵੀ ਭਾਈ ਸੁੱਕਾ ਧੰਨਵਾਦ ਨਹੀਂ ਚਾਹੀਦਾ, ਸਾਨੂੰ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈਗੀ ਆ, ਤਾਂ ਕਿ ਜਿਹੜਾ ਨਵਾਂ ਪੈਕੇਜ ਹੈਗਾ ਆ ਹੁਣ, ਕਿਉਂਕਿ ਜਿਹੜਾ SBA ਦਾ ਜਿਹੜਾ ਲੋਨ ਸੀ $350 ਮਿਲੀਅਨ ਦਾ, ਜਿਹੜਾ ਪੇਚੈਕ ਪ੍ਰੋਟੈਕਸ਼ਨ ਦਾ 350 ਬਿਲੀਅਨ ਦਾ, ਉਹ ਖਤਮ ਹੋ ਗਿਆ ਅੱਜ ਸਵੇਰੇ। ਤੇ ਜਿਹੜਾ ਨਵਾਂ ਉਹ ਨਹੀਂ ਕਰਨਾ, ਉਹਨੇ ਇੰਡੀਕੇਸ਼ਨ ਦਿੱਤੀ ਆ ਪ੍ਰੈਜ਼ੀਡੈਂਟ ਟਰੰਪ ਨੇ, ਆਪਾਂ ਟਰਾਈ ਕਰ ਰਹੇ ਆ। ਤੇ ਉਹਦੇ ਵਿੱਚ ਵੀ ਟਰੱਕਰਸ ਨੂੰ ਵੀ ਇਨਕਲੂਡ ਕਰੋ, ਫਾਈਨੈਂਸ਼ੀਅਲੀ ਸਪੋਰਟ। ਜਦੋਂ ਤੁਹਾਡੀਆਂ ਕਾਲਸ ਜਾਊਗੀਆਂ ਤਾਂ ਹੀ ਤੁਹਾਡਾ ਕਿਸੇ ਤੇ ਅਸਰ ਹੋਊਗਾ, ਨਹੀਂ ਤਾਂ ਸੁੱਕੀਆਂ ਚਾਬੀਆਂ ਲੈ ਕੇ ਆਪਾਂ ਫੋਨ ਜਿਹੜੇ ਆ ਸੁਣਦੇ ਰਹਾਂਗੇ। ਜੀ ਬਿਲਕੁਲ। ਆਈ ਥਿੰਕ ਚਾਬੀਆਂ ਵਾਲੀ ਤਾਂ ਇੱਕ ਸਿਰਫ ਤਸਵੀਰਬਾਜ਼ੀ ਦੇ ਲਈ ਜਿੱਦਾਂ ਸੀਗਾ ਵੀ ਇਹ ਵੀ ਨਹੀਂ ਉਹਨਾਂ ਨੇ ਦੱਸਿਆ। ਕਈ ਵਾਰੀ ਹੁੰਦਾ ਨਾ ਵੀ ਜਦੋਂ ਕੋਈ ਸਿਟੀ ਵਾਲੇ ਵੀ ਕਿਸੇ ਨੂੰ ਕੀ ਟੂ ਦਾ ਸਿਟੀ ਜਿਹੜੀ ਉਹ ਦਿੰਦੇ ਆ। ਸੋ ਇਹ ਪਤਾ ਨਹੀਂ ਉਹਨਾਂ ਨੇ ਚਾਬੀ ਟੂ ਦਾ ਅਮਰੀਕਾ ਜਿਹੜੀ ਦਿੱਤੀ, ਜਾਂ ਤਾਂ ਫਿਰ ਇਹ ਆ ਵੀ ਓਪਨਿੰਗ ਕਰਨ ਦੀ ਗੱਲ ਕਰ ਰਹੇ ਆ ਵੀ ਹੁਣ ਅਸੀਂ ਇਹ ਚਾਬੀਆਂ ਦੇ ਨਾਲ ਅਮਰੀਕਾ ਨੂੰ ਜਿਹੜਾ ਉਹੀ ਓਪਨ ਕਰ ਦੇਣਾ ਆ। ਤੇ ਮੈਨੂੰ ਇਹ ਵੀ ਚੀਜ਼ ਜਿਹੜੀ ਉਹ ਕਿਤੇ ਨਾ ਕਿਤੇ ਰੜਕੀ ਸੀ, ਜਿਹੜੇ ਉਹ ਸੱਦੇ ਸੀਗੇ, ਆਈ ਥਿੰਕ ਉਹ ਵੀ ਵਿੱਚ ਹੋਣੇ ਜ਼ਰੂਰੀ ਸੀਗੇ। ਸੋ ਬਿਲਕੁਲ ਜਿਹੜੇ USPS ਵਾਲੇ ਆ, ਪੰਜਾਬੀ ਕਮਿਊਨਿਟੀ ਦੇ ਬਹੁਤ ਡਰਾਈਵਰਸ ਆ, ਉਹਨਾਂ ਨੂੰ ਆਪਣੀ ਆਰਗੇਨਾਈਜੇਸ਼ਨ ਨੂੰ ਗੱਲ ਕਰਨੀ ਚਾਹੀਦੀ ਆ। ਸਾਰੇ ਜਿਹੜੀ ਕਾਲਾਂ ਉਹ ਫਲੱਡ ਕਰੋ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਜਿਹੜਾ ਬੈਨੀਫਿਟ ਹੋ ਸਕੇ ਜੀ। ਤੇ ਹੁਣ ਇੱਥੇ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਸਭ ਨੂੰ ਹੀ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।